ਅੱਜ ਦੀਆਂ ਖਬਰਾਂ ਵੱਲ ਆਈਏ ਤੇ ਉਸ ਤੋਂ ਪਹਿਲਾਂ ਅੱਜ ਦੇ ਦਿਨ 9/11 ਨੂੰ ਐਗਜ਼ੈਕਟਲੀ 2011 ਦੇ ਵਿੱਚ 1 ਅ, ਜੀ। ਜੀ ਹਾਂ 22 ਸਾਲ ਪਹਿਲਾਂ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਦੇ ਵਿੱਚ ਬਹੁਤ ਵੱਡਾ ਜਿਹੜਾ ਅੱਤਵਾਦੀ ਹਮਲਾ ਹੋਇਆ ਸੀ, ਜਿਹਦੇ ਵਿੱਚ ਹਜ਼ਾਰਾਂ ਹੀ ਇਨੋਸੈਂਟ ਲੋਕ ਜੋ ਆ ਉਹਨਾਂ ਦੀ ਮੌਤ ਹੋ ਗਈ ਸੀ। ਸੋ ਅੱਜ ਪੂਰੇ ਅਮਰੀਕਾ ਦੇ ਵਿੱਚ 9/11 ਦੇ ਨਾਮ ਦੇ ਉੱਤੇ ਐਨੀਵਰਸਰੀ ਆਬਜ਼ਰਵੈਂਸਿਸ ਕੀਤੀਆਂ ਜਾਂਦੀਆਂ ਹੈਗੀਆਂ। ਹਰ ਇੱਕ ਛੋਟੇ ਸ਼ਹਿਰ ਤੋਂ ਲੈ ਕੇ ਨਿਊਯਾਰਕ ਤੱਕ ਜਿੱਥੇ ਇਹ ਸਾਰਾ ਕੁਝ ਵਾਪਰਿਆ ਸੀ। ਲੋਕ ਮੈਮੋਰੀਅਲ ਦੇ ਉੱਤੇ ਇਕੱਠੇ ਹੁੰਦੇ ਆ, ਫਾਇਰ ਹਾਊਸਸ ਤੇ, ਸਿਟੀ ਹਾਲ ਤੇ, ਯੂਨੀਵਰਸਿਟੀ ਦੇ ਕੈਂਪਸਸ ਦੇ ਵਿੱਚ, ਕਿਉਂਕਿ ਇਹ ਯੂਐਸ ਦੀ ਧਰਤੀ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਸੀ, ਜਿਸ ਨੇ ਅਮਰੀਕਾ ਦੇ ਵਿੱਚ ਇਸ ਹਮਲੇ ਤੋਂ ਬਾਅਦ ਸਾਰਾ ਕੁਝ ਚੇਂਜ ਕਰ ਦਿੱਤਾ। 9/11 ਤੋਂ ਪਹਿਲਾਂ ਕੋਈ ਸਿਕਿਉਰਿਟੀ ਨਹੀਂ ਜ਼ਿਆਦਾ ਹੁੰਦੀ ਸੀ ਏਅਰਪੋਰਟਸ ਤੇ, ਤੁਸੀਂ ਜਿੱਦਾਂ ਮਰਜ਼ੀ ਜਾਓ ਆਓ। ਸੋ ਸਿਕਿਉਰਿਟੀਜ਼ ਦੇ ਉੱਤੇ ਬਿਲੀਅਨਸ ਆਫ ਡਾਲਰ ਲੱਗੇ। ਉਹ ਤੋਂ ਬਾਅਦ ਅਫਗਾਨਿਸਤਾਨ 'ਚ ਹਮਲਾ ਹੋਇਆ, ਕਿੰਨੇ ਸਾਲ ਅਮਰੀਕਾ ਅਫਗਾਨਿਸਤਾਨ ਦੇ ਵਿੱਚ ਰਿਹਾ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਮਿਲਟਰੀ ਦਾ ਜੋ ਬੇਸ ਆ ਐਂਕਰੇਜ ਅਲਾਸਕਾ, ਉੱਥੇ ਪਹੁੰਚਣਾ ਸੀ। ਹਜੇ ਤੱਕ ਉਹ ਅੱਜ ਪਹੁੰਚਣਗੇ, ਕਿਉਂਕਿ ਪਹਿਲਾਂ ਉਹ ਇੰਡੀਆ ਗਏ ਆ, ਇੰਡੀਆ ਤੋਂ ਬਾਅਦ ਵੀਅਤਨਾਮ, ਤੇ ਹੁਣ ਉਹ ਅਲਾਸਕਾ ਦੇ ਵਿੱਚ 9/11 ਦੇ ਸੰਬੰਧ ਦੇ ਵਿੱਚ ਉੱਥੇ ਜਿਹੜੇ ਜਿੰਨੇ ਵੀ ਲੋਕ ਮਾਰੇ ਗਏ ਸੀ ਉਹਨਾਂ ਨੂੰ ਯਾਦ ਕੀਤਾ ਜਾਊਗਾ। 3000 ਦੇ ਕਰੀਬ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਹਾਈਜੈਕਟ ਪਲੇਨ ਜੋ ਸੀ ਉਹ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਤੇ ਇਸੇ ਤਰ੍ਹਾਂ ਪੈਂਟਾਗਨ ਤੇ ਪੈਂਸਿਲਵੇਨੀਆ ਦੇ ਫੀਲਡ ਦੇ ਵਿੱਚ ਬੱਚੇ ਸੀ, ਤੇ ਜਿਸ ਨੇ ਅਮਰੀਕਾ ਦੀ ਟੋਟਲੀ ਜੋ ਫੋਰਨ ਪਾਲਿਸੀ ਆ ਉਸ ਨੂੰ ਰੀਸ਼ੇਪ ਕਰ ਦਿੱਤਾ ਸੀ। ਜੀ ਬਿਲਕੁਲ। ਸੋ 22 ਵਰੇ ਪਹਿਲਾਂ ਜੋ ਇਹ ਹਮਲਾ ਹੋਇਆ ਉਸਨੇ ਕੱਲ੍ਹ ਅਮਰੀਕਾ ਨਹੀਂ ਪੂਰੀ ਦੁਨੀਆ ਨੂੰ ਵੀ ਹਿਲਾ ਕੇ ਰੱਖ ਦਿੱਤਾ। ਬਹੁਤ ਸਾਰੇ ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਚੇਂਜਿਸ ਆ, ਸੁਰੱਖਿਆ ਨੂੰ ਲੈ ਕੇ ਨਵੀਆਂ ਏਜੰਸੀਆਂ ਦਾ ਬਣਨਾ, ਇਹ ਸਾਰਾ ਕੁਛ ਉਸ ਤੋਂ ਬਾਅਦ ਦੇ ਵਿੱਚ ਹੋਇਆ। ਉਸ ਟਾਈਮ ਦੇ ਉੱਤੇ ਜਿਹੜੇ ਇਸਲਾਮਿਸਟ ਹਾਈਜੈਕਰ ਸੀਗੇ, ਜਿਨ੍ਹਾਂ ਦਾ ਸੰਬੰਧ ਅਲ-ਕਾਇਦਾ ਦੇ ਨਾਲ ਰਿਹਾ, ਜੋ ਕਿ ਉਸਾਮਾ ਬਿਨ ਲਾਦਨ ਜਿਸ ਦੀ ਅਗਵਾਈ ਕਰ ਰਿਹਾ ਸੀਗਾ, ਉਹ ਸਾਊਦੀ ਅਰੇਬੀਆ ਦੇ ਨਾਲ ਵੀ ਜਿਹੜੇ ਹੋਏ ਦੱਸੇ ਜਾਂਦੇ ਰਹੇ, ਉੱਥੋਂ ਜਿਹੜੇ ਉਹ ਆਏ ਸੀ। ਇਹਨਾਂ ਨੇ ਸਿੱਖਿਆ ਕਿੱਦਾਂ ਕਾਕਪਿਟ ਦੇ ਵਿੱਚ ਵੜਨਾ, ਜਹਾਜ਼ ਦੀ ਸਿਖਲਾਈ ਲਈ। ਕਹਿੰਦੇ ਵੀ ਉਸ ਟਾਈਮ ਦੇ ਉੱਤੇ ਜਦੋਂ ਸਿੱਖਦੇ ਵੀ ਰਹੇ ਕਈ ਗੱਲਾਂ, ਹੁਣ ਬਾਅਦ ਦੇ ਵਿੱਚ ਕਹਿੰਦੇ ਵੀ ਚੇਤਾ ਕਰਦੇ ਆ ਵੀ ਉਹ ਪੁੱਛਦੇ ਸੀ ਵੀ ਅੰਦਰ ਕਿੱਦਾਂ ਵੜਨਾ, ਜੇ ਅੰਦਰੋਂ ਲੌਕ ਹੋਵੇ ਫਿਰ ਕਿੱਦਾਂ ਜਿਹੜਾ ਉਹ ਕਰਨਾ। ਉਦੋਂ ਕਿਸੇ ਦੇ ਵੀ ਧਿਆਨ ਦੇ ਵਿੱਚ ਚੇਤਾ ਵੀ ਨਹੀਂ ਸੀਗਾ ਵੀ ਇਹ ਸਾਰਾ ਕੁਛ ਜਿਹੜਾ ਉਹ ਪਲਾਨ ਹੋ ਰਿਹਾ ਆ ਅੰਡਰ ਦੀਅਰ ਨੋਜ਼ਿਸ। ਕਹਿੰਦੇ ਆ ਵੀ ਇਹ ਸਾਰਾ ਕੁਛ ਵਾਪਰਿਆ, ਇਹ ਸਾਰਾ ਕੁਛ ਹੋਇਆ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਈ ਮਹੀਨੇ ਸਾਲਾਂ ਦੀ ਆਪਣੀ ਜਿਹੜੀ ਤਿਆਰੀ ਤੋਂ ਬਾਅਦ 'ਚ ਇਹ ਹਮਲਾ ਕੀਤਾ। ਲੋਕਾਂ ਦੀਆਂ ਉਹ ਤਸਵੀਰਾਂ 100 ਮੰਜ਼ਿਲਾਂ ਤੋਂ ਜਿਹੜੀਆਂ ਉਹਨਾਂ ਨੇ ਛਾਲਾਂ ਜਿਹੜੀਆਂ ਕਈਆਂ ਨੇ ਮਾਰ ਦਿੱਤੀਆਂ। ਫਸਟ ਰਿਸਪੌਂਡਰ ਜਦੋਂ ਪਹਿਲਾ ਹਮਲਾ ਹੋਇਆ, ਪਹਿਲਾ ਜਹਾਜ਼ ਕਹਿੰਦੇ ਆ ਵੀ ਉਹ ਵੱਜਾ ਤਾਂ ਉਹ ਦੂਜੇ ਵਾਲੇ ਪਾਸੇ ਵਾਲੇ ਨਿਕਲ ਰਹੇ ਸੀ, ਫਸਟ ਰਿਸਪੌਂਡਰ ਪਹੁੰਚੇ, ਪਰ ਨਾਲ ਹੀ ਜਿਹੜਾ ਦੂਜਾ ਜਹਾਜ਼ ਆ ਦੂਜੇ ਪਾਸੇ ਵਾਲੀ ਬਿਲਡਿੰਗ ਦੇ ਵਿੱਚ ਜਿਹੜੇ ਟਵਿਨ ਟਾਵਰ ਸੀਗੇ ਦੋਨਾਂ 'ਚ ਵੱਜਾ, ਤੇ ਉਹ ਬਾਅਦ ਦੇ ਵਿੱਚ ਬਿਲਡਿੰਗਸ ਜਿਹੜੀਆਂ ਉਹ ਢਹਿ ਗਈਆਂ। ਆਲਦੋ ਇਹਦੇ ਨਾਲ ਬਹੁਤ ਸਾਰੀਆਂ ਹੋਰ ਕੌਨਸਪੀਰੇਸੀ ਥਿਊਰੀਜ਼, ਕਈ ਥਿਊਰੀਜ਼ ਵੀ ਜਿਹੜੀਆਂ ਆ ਉਹ ਜੁੜਦੀਆਂ ਰਹੀਆਂ ਆ, ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਆ ਵੀ ਕਈ ਕਹਿੰਦੇ ਰਹੇ ਵੀ ਇੱਥੋਂ ਥੱਲੋਂ ਜਿਹੜਾ ਸੋਨਾ ਹੁੰਦਾ ਸੀ ਉਹ ਕੱਢ ਲਿਆ ਗਿਆ ਪਹਿਲਾਂ। ਕਈ ਜਿਹੜੇ ਇੱਕ ਖਾਸ ਵਰਗ ਦੇ ਲੋਕ ਆ ਉਹ ਛੁੱਟੀ ਤੇ ਸੀਗੇ। ਕਈ ਜਿਹੜੇ ਕਈਆਂ ਨੇ ਤਾਂ ਇੱਥੋਂ ਤੱਕ ਵੀ ਜਿਹੜਾ ਉਹ ਆਖਿਆ ਵੀ ਇਹ ਜਹਾਜ਼ ਨਹੀਂ, ਇਹ ਮਿਜ਼ਾਈਲ ਹੋ ਸਕਦਾ ਆ। ਇਹ ਇੱਕ ਡੈਟੋਨੇਸ਼ਨ ਕਹਿੰਦੇ ਆ ਵੀ ਇਹ ਹੋਈ ਆ, ਕਿਉਂਕਿ ਬਿਲਡਿੰਗ ਇੱਦਾਂ ਸਿੱਧੀ ਥੱਲੇ ਡਿੱਗ ਨਹੀਂ ਸਕਦੀ, ਕਿਉਂਕਿ ਬਹੁਤ ਸਾਰੀਆਂ ਕੌਨਸਪੀਰੇਸੀ ਥਿਊਰੀਆਂ ਨੇ ਵੀ ਉਸ ਤੋਂ ਬਾਅਦ ਦੇ ਵਿੱਚ ਆਟੋਮੈਟਿਕਲੀ ਜਨਮ ਲਿਆ। ਸੋ 3000 ਤੋਂ ਵੱਧ ਲੋਕਾਂ ਦੀ ਮੌਤ ਜਿਹੜੀ ਆ ਉਹ ਇਸ ਦੇ ਵਿੱਚ ਹੋਈ, ਤੇ ਬਹੁਤ ਕੁਛ ਜਿਹੜਾ ਆ ਇਸ ਨੇ ਜਿਹੜਾ ਤਬਦੀਲ ਕਰ ਦਿੱਤਾ। ਪਰ ਅੱਜ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇੱਥੋਂ ਤੱਕ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਅਮਰੀਕੀ ਹੈਗੇ ਨੇ, ਉਹ ਅੱਜ ਦੇ ਇਸ ਦਿਨ ਨੂੰ ਉਹਨਾਂ ਸਾਰੇ ਹੀ ਲੋਕਾਂ ਨੂੰ ਸ਼ਰਧਾਂਜਲੀ, ਉਹਨਾਂ ਵਿਕਟਮਸ ਨੂੰ ਜਿਹੜੀ ਸ਼ਰਧਾਂਜਲੀ ਭੇਂਟ ਕਰ ਰਹੇ ਨੇ। ਜੀ
ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੇ ਹੋਰ ਡਿਗਨਿਟਰੀਜ਼ ਨਾਲ ਰਲ ਕੇ ਜੋ ਸੈਰੇਮਨੀ ਹੁੰਦੀ ਆ ਸਤੰਬਰ 11 2001 ਦੇ ਸੰਬੰਧ ਦੇ ਵਿੱਚ ਮੈਮੋਰੀਅਲ ਪਲਾਜ਼ਾ ਜੋ ਹੈਗਾ ਉੱਥੇ ਉਹਨਾਂ ਨੇ ਆਪਣੀ ਹਾਜ਼ਰੀ ਭਰੀ ਹੈਗੀ ਆ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਅਲਾਸਕਾ ਦੇ ਵਿੱਚ ਉਹ ਇਹਨਾਂ ਸਾਰਿਆਂ ਨੂੰ ਯਾਦ ਕਰਨਗੇ। ਤੇ ਕਹਿੰਦੇ ਵੀ ਜਦੋਂ ਤੋਂ ਹੀ 9/11 ਹੋਇਆ ਉਸ ਤੋਂ ਬਾਅਦ ਹਰ ਇੱਕ ਪ੍ਰੈਜ਼ੀਡੈਂਟ ਉਸ ਲੋਕੇਸ਼ਨ ਦੇ ਉੱਤੇ ਜਿਹੜਾ ਨਿਊਯਾਰਕ ਆ ਪਹੁੰਚਦਾ ਰਿਹਾ। ਕਈ ਵਾਰੀ ਜਾਰਜ ਡਬਲਯੂ ਬੁਸ਼ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਓਬਾਮਾ ਇਹਨਾਂ ਨੇ ਵਾਈਟ ਹਾਊਸ ਦੇ ਲੌਨਸ ਦੇ ਵਿੱਚ ਵੀ ਜੋ ਇਸ ਸਾਰਿਆਂ ਨੂੰ ਸ਼ਰਧਾਂਜਲੀ ਦਿੱਤੀ ਹੈਗੀ ਆ। ਫਸਟ ਲੇਡੀ ਜਿਲ ਬਾਈਡਨ ਅੱਜ 9/11 ਵਾਲੇ ਮੈਮੋਰੀਅਲ ਦੀ ਜਗ੍ਹਾ ਤੇ ਪਹੁੰਚਣਗੇ, ਪਰ ਪ੍ਰੈਜ਼ੀਡੈਂਟ ਜੋ ਬਾਈਡਨ ਜੋ ਆ ਉਹ ਅਲਾਸਕਾ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਯਾਦ ਕਰਨਗੇ। ਜੀ ਪ੍ਰੈਜ਼ੀਡੈਂਟ ਬਾਈਡਨ ਬੀਤੇ ਦਿਨਾਂ ਦੇ ਵਿੱਚ ਵੀਕਐਂਡ ਦੇ ਉੱਤੇ ਦਿੱਲੀ ਤੋਂ ਬਾਅਦ ਚ ਹਨੋਈ ਵੀਅਤਨਾਮ ਤੋਂ ਹੁੰਦੇ ਹੋਏ ਵਾਪਸ ਜਿਹੜੀ ਉਹ ਪਰਤ ਰਹੇ ਆ ਤੇ ਉਹ ਕਹਿੰਦੇ ਵੀ ਇੱਕ ਤੂਫਾਨੀ ਦੌਰਾ ਉਹਨਾਂ ਨੇ ਕੀਤਾ ਇਹਨਾਂ ਦੋਨਾਂ ਹੀ ਮੁਲਕਾਂ ਦਾ। ਕਾਫੀ ਅਹਿਮ ਮੀਟਿੰਗਾਂ ਹੋਈਆਂ। G20 ਦੀ ਮੀਟਿੰਗ ਉੱਥੇ ਹੋ ਰਹੀ ਸੀਗੀ। ਸੋ ਉੱਥੇ ਵੀ ਬਹੁਤ ਕੁਛ ਜਿਹੜਾ ਉਹ ਵਾਪਰਿਆ। ਆਪਾਂ ਖਬਰਾਂ ਦੇ ਵਿੱਚ ਇਹ ਤੋਂ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਸ਼ਾਮ ਦੇ ਵਿੱਚ ਵੀ ਜਿਹੜਾ ਉਹਦੇ ਬਾਰੇ ਆਪਾਂ ਚਰਚਾ ਜਿਹੜੀ ਉਹ ਕਰਨੀ ਆ ਤੁਹਾਨੂੰ ਜਿਹੜਾ ਉਹ ਦੱਸਾਂਗੇ। ਬਾਕੀ ਇਵੈਂਚੁਅਲੀ ਜਿਹੜਾ ਉਹ ਦੱਸੀ ਜਿਹੜਾ ਉਹ ਜਾ ਰਹੇ ਹੈਗੇ ਆ। ਤੇ ਇਹ ਜਿਹੜਾ ਹੁਣ ਹਰਜੋਤ ਸਿੰਘ ਜੀ ਇਹ ਜੇ ਰਾਸ਼ਟਰਪਤੀ ਬਾਈਡਨ ਹੁਣਾਂ ਦੀ ਇਹਨਾਂ ਦੀ ਦੋ ਜਿਹੜੀ ਇਹ ਦੌਰੇ ਆ ਉਸ ਦੇ ਉੱਤੇ ਜੇ ਗੱਲ ਕਰਦੇ ਜਾਈਏ ਤਾਂ ਉਹਨਾਂ ਨੇ ਚਾਈਨਾ ਨੂੰ ਮੁੱਖ ਰੱਖ ਕੇ ਜਿਹੜਾ ਆ ਉਹ ਆਪਣੇ ਮੇਨ ਬਿਆਨ ਜਿਹੜੇ ਉਹ ਦਿੱਤੇ। ਉਹਨਾਂ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਵੀ ਜੇ ਤੁਸੀਂ ਸਾਡੇ ਨਾਲ ਸੰਬੰਧ ਰੱਖਦੇ ਆ ਅਮਰੀਕਾ ਦੇ ਨਾਲ ਤਾਂ ਤੁਹਾਡੇ ਲਈ ਇਹ ਬਿਹਤਰ ਹੋਊਗਾ ਵੀ US ਇੱਕ ਰਿਲਾਇਬਲ ਇਹ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਤੇ ਭਰੋਸੇਯੋਗ ਇੱਕ ਪਾਰਟਨਰ ਆ ਚਾਈਨਾ ਦੇ ਨਾਲੋਂ, ਬੀਜਿੰਗ ਦੇ ਨਾਲੋਂ। ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਵੀ ਕਹਿੰਦੇ ਵੀ ਮੈਂ ਚਾਈਨਾ ਨੂੰ ਕੰਟੇਨ ਨਹੀਂ ਕਰਨਾ ਚਾਹੁੰਦਾ, ਪਰ ਮੈਂ ਇਹ ਜ਼ਰੂਰ ਮੇਕ ਸ਼ੋਰ ਕਰਨਾ ਚਾਹੁੰਦਾ ਆ ਵੀ ਜਿਹੜਾ ਸਾਡਾ ਸੰਬੰਧ ਆ ਚਾਈਨਾ ਦੇ ਨਾਲ ਉਹ ਅੱਗੇ ਜਿਹੜਾ ਆ ਉਹ ਹੋਰ ਵਧੇ। ਅਸੀਂ ਆਪਣੇ ਇਹਨਾਂ ਤਾਕਤਾਂ ਨੂੰ ਸਟਰੈਂਥ ਮਜ਼ਬੂਤ ਜਿਹੜਾ ਆ ਉਹ ਜ਼ਰੂਰ ਕਰਨਾ ਚਾਹੁੰਦੇ ਆ। ਸੋ ਕਹਿੰਦੇ ਵੀ ਇਹ ਜਿਹੜਾ ਟ੍ਰਿਪ ਆ ਇਹ ਇਸੇ ਹੀ ਖਾਤਰ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਤੇ ਕਹਿੰਦੇ ਵੀ ਇੰਡੀਆ ਜਿਹੜਾ ਹੁਣ ਕੋਆਪਰੇਟ ਕਰ ਰਿਹਾ ਆ US ਦੇ ਨਾਲ ਉਹ ਨਜ਼ਦੀਕ ਜਿਹੜਾ ਉਹ ਆ ਰਿਹਾ ਆ। ਤੇ ਮੈਂ ਇਹ ਵੀ ਚਾਹੁੰਦਾ ਆ ਹੈਨੋਈ 'ਚ ਬੋਲਦੇ ਹੋਏ ਕਿਹਾ ਵੀ ਵੀਅਤਨਾਮ ਵੀ ਚੀਨ ਅਮਰੀਕਾ ਦੇ ਨਾਲ ਜਿਹੜਾ ਆ ਉਹ ਜ਼ਿਆਦਾ ਕਲੋਜ਼ ਹੋਵੇ। ਚਾਈਨਾ ਨੂੰ ਕੰਟੇਨ ਕਰਨ ਬਾਰੇ ਜਿਹੜਾ ਉਹ ਨਹੀਂ ਹੈਗਾ। 1-2 ਪੈਰਾਗ੍ਰਾਫਾਂ 'ਚ ਇਹਨਾਂ ਨੇ ਬਾਰ-ਬਾਰ ਇਸ ਚੀਜ਼ ਨੂੰ ਦੁਹਰਾਇਆ ਵੀ ਉਹ ਚਾਈਨਾ ਨੂੰ ਕੰਟੇਨ ਨਹੀਂ ਕਰਨਾ ਚਾਹੁੰਦੇ ਹੈਗੇ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ, ਕੀ ਲੋਕਾਂ ਨੇ ਬਾਕੀ ਮੁਲਕਾਂ ਨੇ ਇਹਨਾਂ ਦੀ ਇਸ ਨੂੰ ਮੰਨਿਆ ਆ ਜਾਂ ਨਹੀਂ ਮੰਨਿਆ। ਇਹ ਹੁਣ ਦੇਖਣ ਵਾਲੀ ਗੱਲ ਰਹੇਗੀ।